ਗੱਗੀ ਜੀ ਤੁਸੀਂ ਸਪੈਸ਼ਲ ਤੌਰ ਦੇ ਉੱਪਰ ਇੱਥੇ ਆਏ ਹੋ। ਰਸਤੇ ਦੇ ਵਿੱਚ ਵੀ ਆਪਾਂ ਸਫ਼ਰ ਕਰਦੇ ਹਾਂ, ਸਾਰਾ ਦੇਖ ਰਹੇ ਸਾਂ। ਮੈਂ ਚਾਹਾਂਗਾ ਪੂਰੀ ਜਾਣਕਾਰੀ ਦਿਆ ਜੇ। ਸਭ ਤੋਂ ਪਹਿਲਾਂ ਮਖੂ ਸਾਹਿਬ ਜਿਹੜੀ ਘਟਨਾ ਹੈ ਨਾ ਉਹ ਬੜੀ ਦੁਖਦਾਈ। ਉਹ ਤੇ ਮੈਂ ਆਪਣੇ ਵੱਲੋਂ ਜਿਉਣੇ ਖੜੇ ਵੱਲੋਂ ਜਿਨ੍ਹਾਂ ਦਾ ਮੰਨਤਾ ਸਮੁੱਚੇ ਆਪਣੇ ਸ਼ੰਕਰਾਚਾਰੀ ਜੀ ਵੱਲੋਂ ਜਿਹੜਾ ਰੋਸ ਪ੍ਰਗਟ ਕਰਦਾ। ਤੇ ਬੜਾ ਦੁੱਖ ਹੈ ਵੀ ਇੱਥੇ ਜਿਹੜੀ ਅਸੀਂ ਮੂਲ ਨਿਵਾਸੀ ਹੋ ਕੇ ਪੰਜਾਬ ਸੁਰੱਖਿਅਤ ਨਹੀਂ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਵਡੇਰਿਆਂ ਤੋਂ ਪਹਿਲਾਂ ਪਾਕਿਸਤਾਨ ਉੱਜੜ ਕੇ ਆ ਕੇ ਕੁਛ ਲੋਕ ਹੈ ਨਾ ਜਿਨ੍ਹਾਂ 'ਚੋਂ ਅਸੀਂ ਵੀ ਹਾਂ। ਦੂਜੀ ਤੀਜੀ ਵਾਰੀ 70-75 ਸਾਲਾਂ ਤੋਂ ਸਰਕਾਰਾਂ ਬਣ ਰਹੀਆਂ ਨੇ ਅਤੇ ਮੈਨੂੰ ਇਹ ਨਹੀਂ ਗੱਲ ਸਮਝ ਆਈ ਵੀ ਦੂਜੇ ਤੀਜੇ ਸੂਬੇ ਤੋਂ ਜਿਹੜਾ ਮਰਜ਼ੀ ਬੰਦਾ ਆ ਕੇ ਪੰਜਾਬ 'ਚ ਠਰਾ ਕਰ ਲੈਂਦਾ, ਪੰਜਾਬ ਦੇ ਵਿੱਚ ਕਾਰੋਬਾਰ ਸ਼ੁਰੂ ਕਰ ਲੈਂਦਾ। ਜਦੋਂ ਕਿਸੇ ਅਸੀਂ ਪੰਜਾਬੀ ਨੇ ਚਾਹੇ ਹਿਮਾਚਲ ਜਾ ਕੇ ਕਾਰੋਬਾਰ ਕਰਨਾ ਹੋਏ, ਚਾਹੇ ਕਿਸੇ ਹੋਰ ਸੂਬੇ ਜਾ ਕੇ ਕਰਨਾ ਹੋਏ, ਸਾਡੇ ਵਾਸਤੇ ਕਿੰਤੂ ਪਰੰਤੂ ਹੈ। ਠੀਕ ਹੈ। ਅਤੇ ਜਿਹੜਾ ਦੂਜੇ ਸੂਬੇ 'ਚੋਂ ਆ ਕੇ ਕੋਈ ਵੀ ਕਾਰੋਬਾਰ ਕਰਨਾ ਚਾਹੁੰਦਾ ਹੈ ਉਹਨੂੰ ਜ਼ਮੀਨ ਵੀ ਦਿੱਤੀ ਜਾਂਦੀ ਹੈ, ਰਜਿਸਟਰੀ ਵੀ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ। ਠੀਕ ਹੈ। ਵੀ ਜਦੋਂ ਸਰਕਾਰ ਨੂੰ ਇਹ ਗੱਲ ਪਤਾ ਲੱਗ ਗਈ ਸੀ ਵੀ ਇੰਨਾ ਕੁ ਝਗੜਾ ਹੋ ਗਿਆ, ਉਹ ਨੌਜਵਾਨਾਂ ਨੂੰ ਪਿੰਡ ਦੇ ਮੂਲ ਨਿਵਾਸੀਆਂ 'ਤੇ ਐਡਾ ਕੁ ਤਤਸ ਹੋਇਆ ਵੀ ਉਹਨਾਂ ਦੀਆਂ ਲੱਤਾਂ ਬਾਹਾਂ ਤੋੜਤੀਆਂ। ਹੋਰ ਹੋ ਗਿਆ ਜਦੋਂ ਪਿੰਡ ਦੇ ਮੌਜੂਦਾ ਜ਼ਿੰਮੇਵਾਰ ਬੰਦੇ ਥਾਣੇ ਚਲੇ ਗਏ, ਥਾਣੇ ਅੱਪੜ ਗਏ। ਉਹ ਥਾਣੇ ਵਾਲਿਆਂ ਨੂੰ ਇਮੀਡੀਏਟਲੀ ਕਾਰਵਾਈ ਕਰਦਿਆਂ ਚਾਹੀਦਾ ਸੀ ਵੀ ਉਹ ਪਿੰਡ ਦੇ ਵਿੱਚ ਆ ਕੇ ਕੋਈ ਹਦੂਦ ਦੇ ਅੰਦਰ ਕਾਰਵਾਈ ਨੂੰ ਅੰਜਾਮ ਦਿੰਦੇ, ਪਰ ਜੋ ਇਹ ਨਹੀਂ ਦਿੱਤਾ। ਜੋ ਇਹ ਘਟਨਾ ਹੋਈ ਹੈ ਨਾ, ਜਿਵੇਂ ਹੌਲੀ ਹੌਲੀ ਬਾਹਰ ਆਉਣ ਡਈ ਹੈ। ਇਸ ਵਿਸ਼ੇ 'ਤੇ ਚਿੰਤਤ ਸਾਂ ਵੀ ਚਲੋ ਆਪਾਂ ਪਿੰਡ 'ਚ ਤੇ ਜਾ ਕੇ ਆਈਏ, ਕਰੀ ਪਿੰਡ 'ਚ ਜਾ ਕੇ ਪਤਾ ਕਰਦੇ ਹਾਂ। ਪਰ ਜਿੰਨੀ ਕੁ ਜਾਣਕਾਰੀ ਅਸੀਂ ਕੱਲ੍ਹ ਦੀ ਸ਼ੁਰੂ ਕੀਤੀ ਹੈ ਨਾ ਇਕੱਠੀ ਕਰਨੀ, ਉਹ ਸਰਪੰਚ ਸਾਹਿਬ ਦੀਆਂ ਵੀਡੀਓ ਦੇਖੀਆਂ ਜਿਨ੍ਹਾਂ ਦੇ ਸ਼ਰਲੇ ਲੱਗੇ ਆ। ਜੇ ਇੱਧਰ ਲਾਇਸੈਂਸੀ ਅਸਲਾ ਸੀ, ਇਹ ਘਰ ਸੀ ਮਖੂ ਸਾਹਿਬ, ਇਹਨਾਂ ਦਾ ਜੱਦੀ ਘਰ ਹੈ। ਇਹਨਾਂ ਕੋਲ ਲਾਇਸੈਂਸ ਬਣਾਉਣਾ ਇੱਕ ਨੈਤਿਕ ਫਰਜ਼ ਵੀ ਆ, ਅਧਿਕਾਰ ਵੀ ਆ ਸਾਡਾ। ਅਸੀਂ ਸੈਲਫ ਡਿਫੈਂਸ 'ਚ ਬਣਾ ਸਕਦੇ ਹਾਂ, ਅਸੀਂ ਮੂਲ ਨਿਵਾਸੀ ਹਾਂ ਸਟੇਟ ਦੇ। ਜਿਹੜੇ ਬੰਦਿਆਂ ਕੋਲ ਪਰਲੇ ਬੰਨੇ ਖੜੇ ਆ, ਇੱਕ ਡੇਰੇ ਸਾਡੇ ਲੋਕਾਂ ਤੋਂ ਠੇਕੇ 'ਤੇ ਜ਼ਮੀਨਾਂ ਲੈ ਕੇ ਟੈਂਪਰੇਰੀ ਠਰਾ ਕਰਦੇ ਆ, ਅਤੇ ਮੈਨੂੰ ਅਜੇ ਤੱਕ ਇਹ ਨਹੀਂ ਦਿਖਿਆ ਨਾ ਤਾਂ ਕੋਈ FIR ਆ ਉਹਨਾਂ ਦੇ ਖਿਲਾਫ। ਠੀਕ ਹੈ। ਨਾ ਹੀ ਉਹਨਾਂ ਦੇ ਖਿਲਾਫ ਅਜੇ ਤੱਕ ਪੁਲਿਸ ਇਹ ਗੱਲ ਦੱਸ ਸਕੀ ਹੈ ਵੀ ਉਹਨਾਂ ਕੋਲ ਅਸਲਾ ਕਿੱਥੋਂ ਆਇਆ। ਠੀਕ ਹੈ ਨਾ, ਜਿਹੜਾ ਵੱਡਾ ਸਵਾਲ ਬਹੁਤ ਵੱਡਾ ਆ ਗੱਗੀ ਜੀ। ਬਿਲਕੁਲ ਮੈਂ ਇੱਥੇ ਸਵਾਲ ਜਿਹੜਾ ਆ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰਨਾ ਚਾਹੁੰਦਾ ਵਾਂ। ਦਰਸ਼ਕੋ, ਸਵਾਲ ਇਹ ਆ ਗਿਆ ਵੀ ਉਹ ਅਸਲਾ ਕਿੱਥੋਂ ਆਇਆ। ਜੇ ਲਾਇਸੈਂਸੀ ਸੀ ਤੇ ਤਾਂ ਵੀ ਜਾਣਕਾਰੀ ਦਿੱਤੀ ਜਾਵੇ, ਜੇ ਲਾਇਸੈਂਸੀ ਨਹੀਂ ਸੀ ਤੇ ਗੋਲੀ ਤੇ ਚੱਲੀ ਹੈ ਨਾ, ਕਿਉਂਕਿ ਪਿੰਡ ਦੇ ਸਰਪੰਚ ਨੂੰ ਸ਼ਰਲੇ ਲੱਗਦੇ ਨੇ ਤੇ ਇਹਦਾ ਮਤਲਬ ਗੋਲੀ ਚੱਲੀ ਹੈ। ਨਜਾਇਜ਼ ਸੀ, ਜਾਇਜ਼ ਸੀ, ਕਿੱਥੋਂ ਦਾ ਸੀ, ਦੇਸੀ ਕੱਟੇ ਸਨ, ਕੀ ਸੀ, ਉਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਪ੍ਰਸ਼ਾਸਨ ਨੇ ਹੁਣ ਤੱਕ ਕੀ ਇਕੱਠਾ ਕੀਤਾ ਹੈ। ਆਪਾਂ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰਾਂਗੇ, ਪਰ ਜਾਣਕਾਰੀ ਲੈਂਦੇ ਹਾਂ ਕਿਉਂਕਿ ਗੱਲ ਹੁਣ ਹਥਿਆਰਾਂ ਦੀ ਵੀ ਚੱਲ ਗਈ ਹੈ ਜੀ। ਕਿਉਂਕਿ ਇਕੱਲੇ ਇੱਥੇ ਨਹੀਂ, ਪੰਜਾਬ 'ਚ ਜਿਹੜੀਆਂ ਹੋਰ ਥਾਵਾਂ 'ਤੇ ਵੀ ਬੈਠੇ ਨੇ, ਜਿਵੇਂ ਰਾਜਪੁਰੇ ਬੈਠੇ ਆ। ਰਾਜਪੁਰੇ ਜਦੋਂ ਇਹਨਾਂ ਕੋਲ ਚੋਰੀ ਦੀਆਂ ਮੱਝਾਂ ਰਿਕਵਰ ਕਰਾਈਆਂ ਗਈਆਂ, ਉੱਥੇ ਵੀ ਕੁਛ ਕੁ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਨਾਲ ਇਹਨਾਂ ਦੀ ਆਠ ਸਾਂਠ ਗੰਢ ਰਹਿੰਦੀ ਹੈ, ਚਾਹੇ ਥਾਣਿਆਂ 'ਚ, ਚਾਹੇ ਉਹ ਸਿਵਲ ਦੇ ਮਹਿਕਮਿਆਂ 'ਚ, ਜਿੱਥੇ ਵੀ ਹੈ। ਉਹ ਨਾ ਇਹਨਾਂ ਦੀ ਪਿੱਠ 'ਤੇ ਆ ਖਲੋਂਦੇ ਆ ਵੀ ਜਿਵੇਂ ਉਹ ਇਹਨਾਂ ਨੂੰ ਨਿੱਜੀ ਤੌਰ 'ਤੇ ਜਾਣਦੇ ਆ। ਨਹੀਂ ਜੀ, ਇਹ ਵਪਾਰੀ ਨੇ, ਇਹ ਪਰਸਨਲ ਖਰੀਦਦੇ ਨੇ। ਉੱਥੋਂ 112-13 ਮੱਝਾਂ ਬਜ਼ੁਰਗੋ ਇਹਨਾਂ ਕੋਲੋਂ ਰਿਕਵਰ ਹੋਈਆਂ ਰਾਜਪੁਰਿਓਂ ਚੋਰੀ ਦੀਆਂ, ਜਿਹੜੇ ਸਮੁੱਚੇ ਪੰਜਾਬ 'ਚੋਂ ਚੋਰੀ ਦੀਆਂ ਰਿਕਵਰ ਕੀਤੀਆਂ ਸੀ। ਉੱਥੇ ਇਹਨਾਂ ਕੋਲੋਂ ਵੈਪਨ ਰਿਕਵਰ ਹੋਏ ਆ, ਜਿਹੜੇ ਰਾਜਪੁਰੇ ਦੀ ਗੱਲ ਦੱਸਦੇ ਹੋ। ਰਾਜਪੁਰੇ ਦੀ ਗੱਲ, ਜਿਹੜੇ ਇਹਨਾਂ ਕੋਲੋਂ ਗੁੱਜਰਾਂ ਕੋਲੋਂ ਹੱਥ ਦੇ ਬਣਾਏ ਕੱਟੇ, 12 ਬੋਰ ਦੇ ਬਣਾਏ ਕੱਟੇ, ਉੱਥੇ ਚੀਜ਼ਾਂ ਜਿਹੜੀਆਂ ਰਿਕਵਰ ਹੋਈਆਂ। ਜਦੋਂ ਇੱਕ ਥਾਂ 'ਤੇ ਪੰਜਾਬ 'ਚ ਰਿਕਵਰ ਹੋ ਗਈਆਂ, ਜੇ ਸਾਡੇ ਤੋਂ ਕੋਈ ਦੋਸ਼ ਹੋ ਜਾਂਦਾ, 20-22 ਪਰਚੇ ਦਾਸ 'ਤੇ ਚੱਲਦੇ ਆ। ਜਦੋਂ ਮੇਰੇ 'ਤੇ ਕੋਈ ਇੱਕ ਅੱਧਾ ਪਰਚਾ ਦਰਜ ਹੋ ਗਿਆ, ਜੇ ਕੋਈ ਹੋਰ ਕਿਤੇ ਘਟਨਾ ਹੋ ਜਾਂਦੀ ਇਲਾਕੇ 'ਚ, ਸਭ ਤੋਂ ਪਹਿਲਾਂ ਸਾਨੂੰ ਬੁਲਾ ਲੈਂਦਾ ਥਾਣੇਦਾਰ ਵੀ ਇਹਨਾਂ ਨੂੰ ਬੁਲਾ ਲਓ, ਇਹਨਾਂ ਕੋਲ ਕੁਛ ਨਾ ਕੁਛ ਹੈਗਾ, ਇਹਨਾਂ ਨੂੰ ਪਤਾ ਹੋਣਾ ਵੀ ਕੀ ਹਿਸਾਬ ਕਿਤਾਬ ਹੈ। ਅਤੇ ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਵੀ ਕਸ਼ਮੀਰੋਂ ਉੱਜੜ ਕੇ ਆਏ ਲੋਕ, ਠੀਕ ਆ, ਬਿਜ਼ਨਸ ਦੇ ਉਹਦੇ ਵਿੱਚ ਉਹਨਾਂ ਕੋਲੋਂ ਨਜਾਇਜ਼ ਵੈਪਨ ਫੜੇ ਜਾ ਰਹੇ ਆ। ਠੀਕ ਹੈ। ਉਹਨਾਂ ਨੂੰ ਕਿਤੇ ਵੀ ਟਾਰਗੇਟ ਨਹੀਂ ਕਰਦਾ ਮਹਿਕਮਾ, ਜਾਂ ਕੋਈ ਸਿਵਲ ਮਹਿਕਮਾ, ਜਾਂ ਪੁਲਿਸ ਮਹਿਕਮਾ। ਉਹ ਨਵੀਂ ਤੋਂ ਨਵੀਂ ਘਟਨਾ ਨੂੰ ਇਲਜ਼ਾਮ ਦੇਈ ਜਾਂਦੇ ਆ। ਦੁਆਬੇ ਤੇ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜਾ ਇਹਨਾਂ ਦਾ ਫੈਲਾਅ ਉਹ ਵੱਧ ਰਿਹਾ। ਮਾਲਵੇ ਵਾਲਾ ਜਿਹੜਾ ਸਾਡੇ ਵਾਲਾ ਏਰੀਆ, ਉੱਥੇ ਘੱਟ ਆ, ਕਿਉਂਕਿ ਉੱਥੇ ਅਸੀਂ ਵਿਰੋਧ ਬੜਾ ਸੁਹਿਰਦ ਹੋ ਕੇ ਸ਼ੁਰੂ ਕਰਤਾ ਸੀ। ਚਾਹੇ ਕਾਰਸੇ ਵਾਲੇ ਮਹਾਂਪੁਰਸ਼ ਸੀ, ਉਹਨਾਂ ਨੇ ਸਾਡੇ ਨਾਲ ਲੱਗ ਕੇ